ਉਸ ਤੋਂ ਬਾਅਦ ਇਹਨੇ ਵੀਡੀਓ ਬਣਾਈ ਉਹ ਕੁੜੀ ਨਹੀਂ ਆਦੀ ਉਹ ਮਰਾਠੀ ਜਿਹੀ ਚ ਵਿੱਚ ਤੰਨੇ ਗਾਉਂ ਪਸੰਦ ਹੈ ਉਹ ਹਰਿਆਣੇ ਦੀ ਹਰਿਆਣੇ ਵਾਲੀ ਉਹਦੇ ਤੇ ਵੀਡੀਓ ਲਾਈ ਇਹਨੇ 3 ਮਿਲੀਅਨ ਵਿਊ ਚੱਲੇ 5 ਕਿਲੋ ਮਿਠਾਈ ਵੰਡਤੀ ਅੱਜ ਤੱਕ ਅਸੀਂ ਧਰਮਾਂ ਦੇ ਨਾਂ ਤੇ ਲੜੀ ਜਾਂਦੇ ਆ ਕਿ ਜਿਹੜਾ ਪੰਜਾਬ ਪੂਰੇ ਬਰਸਗੀਰ ਦੇ ਵਿੱਚੋਂ ਪਾਕੋ ਹਿੰਦ ਦੇ ਵਿੱਚੋਂ ਸਬ ਕੰਟੀਨੈਂਟ ਚੋਂ ਪਾਕ ਸੀ ਇਹਨਾਂ ਗੱਲਾਂ ਤੋਂ ਚੁੱਕ ਕੇ ਵੇਖ ਕਿੰਨੇ ਹੋ ਜਾਣੇ ਬੋਰਾ ਭਰਿਆ ਗਿਆ ਹਾਂ ਉਹ ਪਾਣੀ ਕੌਣ ਲਾ ਇਹਨਾਂ ਦਾ ਨਿੱਕਾ ਨਿੱਕਾ ਜਿਹੜਾ ਮੁੰਡਾ ਆਹੋ ਉਹ ਜਿਹੜਾ ਸਾਊਦੀਆ ਗਿਆ ਉਹਦੇ ਵਾਸਤੇ ਪਿੰਨੀਆਂ ਬਣਨੀਆਂ ਬਸ ਨਹੀਂ ਉਹਨੂੰ ਨਹੀਂ ਦੱਸਣਾ ਚੱਲ ਜੀ ਬਾਬੇ ਕਿਦਾਂ ਕੀ ਹਾਲ ਆ ਤਗੜੇ ਹੋ ਸਾਰੇ ਅਸੀਂ ਤਿਲ ਕੱਢੂਆਂ ਤੁਸੀਂ ਪੰਜਾਬ ਦੇ ਰੰਗ ਵੇਖੋ ਹੈਂ ਆ ਛੇੜੂ ਫਿਰਦੇ ਸਦਕੇ ਜਾਵਾਂ ਤੇਰੇ ਲਾਗੇ ਆ ਕੇ ਮੂੰਹ ਖਾ ਬਸ ਬਸ ਇੰਨਾ ਵੀ ਲਾਗੇ ਨਾ ਸੋਹਣਾ ਤੂੰ ਸੋਹਣਾ ਤੂੰ ਇਹ ਬੱਕਰੀਆਂ ਚਰਦੀਆਂ ਪਈਆਂ ਨੇ ਇਹ ਪਰਾਂ ਮੱਝੀ ਛੜੀਆਂ ਨੇ ਬੇਲੀ ਨੇ ਉਹ ਬਾਬਾ ਜੱਟ ਖਲੋਤਾ ਕੇਸਰੀ ਰੰਗ ਦਾ ਸਾਫਾ ਲੈ ਕੇ ਉਹ ਥ੍ਰੈਸ਼ਰ ਲੱਗੀ ਹੋਈ ਆ ਪਰਾਂ ਤਿਲ ਕੱਢਦੇ ਪਏ ਤੇ ਆ ਕੱਢ ਲੈ ਆ ਰਹਿ ਗਿਆ ਆਪਣਾ ਦਵਾੜੋ ਜਿੱਥੇ ਬੰਦਾ ਖੜਾ ਉਸ ਤੋਂ ਬਾਅਦ ਆ ਕੇ ਆ ਇੱਥੋਂ ਆਪਾਂ ਚੁੱਕਦੇ ਪਏ ਤੇਲ ਇਹ ਚੁੱਕ ਕੇ ਸਾਰੇ ਉਸ ਪਾਸੇ ਲੈ ਕੇ ਜਾਣੇ ਆ ਇੱਕ ਥਾਂ ਤੇ ਇਕੱਠੇ ਕਰਕੇ ਤੇ ਕੱਢ ਲਈਏ ਤੇ ਇਹਨਾਂ ਤਿਲਾਂ ਨੇ ਸਾਨੂੰ ਪੂਰਾ ਵਾਹਣੀ ਪਾਇਆ ਹੋਇਆ ਉਹ ਕਹਿੰਦੇ ਆ ਨਾ ਸਿਆਣੇ ਕਿ ਇਹਨਾਂ ਤਿਲਾਂ 'ਚ ਤੇਲ ਕੋਈ ਨਹੀਂ ਤੇ ਸੱਚੀ ਉਹ ਤੇਲੀ ਨੇ ਕਿ ਇਹਨਾਂ 'ਚ ਤੇਲ ਕੋਈ ਨਹੀਂ ਤੇ ਮਰੀਮ ਨਵਾਜ਼ ਨੇ ਵੀ ਇਸ ਵਾਰ ਦੱਸ ਦਿੱਤਾ ਕਿ ਤਿਲ ਸਿਰਫ ਇੱਧਰ ਹੀ ਆ ਕਿ ਇੱਧਰ ਆ ਮਹਿਬੂਬ ਦੇ ਮੂੰਹ ਤੇ ਸੋਹਣੇ ਲੱਗਦੇ ਨੇ ਖੇਤਾਂ 'ਚ ਨਹੀਂ ਸੋਹਣੇ ਲੱਗਦੇ ਕਿਉਂਕਿ ਨਾ ਰੇਟ ਆ ਤੇ ਨਾ ਝਾੜ ਆ ਅਸੀਂ ਅਗਲੇ ਦਿਨ ਤੇਲ ਕੁੱਟ ਕੇ ਲਗਾਇਆ ਨਾ ਪਹਿਲੀ ਕੁੱਟੀ ਤੇ ਉਸ ਤੋਂ ਬਾਅਦ ਥ੍ਰੈਸ਼ਰ 'ਚ ਕੱਢਣੇ ਸੀ ਪਰ ਹੋਇਆ ਕਿ 4 ਦਿਨ ਮੀਂਹ ਡਾਢਾ ਪੈ ਗਿਆ ਉਹਦੇ ਨਾਲ ਕੀ ਹੋਇਆ ਪਾਣੀ ਵਿੱਚ ਪੈ ਗਿਆ ਤੇ ਵੇਖੋ ਚਿੱਟੇ ਸਫੈਦ ਹੋਏ ਇਹ ਇਹਨਾਂ ਨੂੰ ਲੱਗ ਗਈ ਉੱਲੀ ਤੇ ਗਿਆ ਗਲ ਫਿਰ ਅਸੀਂ ਆਏ ਆ ਕੱਲ ਦੀ ਧੁੱਪ ਲਵਾਈ ਕੱਲ ਅਸੀਂ ਆਏ ਆ ਤੇ ਇਹਨਾਂ ਸਾਰਿਆਂ ਨੂੰ ਫਰੋਲ ਕੇ ਗਏ ਵੱਖਰੇ ਕਰਕੇ ਧੁੱਪ ਲਵਾਈ ਕੱਲ ਦੀ ਤੇ ਅੱਜ ਦੀ ਤੇ ਹੁਣ ਸ਼ਿਕਰ ਦੁਪਹਿਰੇ ਅਸੀਂ 12:30 ਹੋ ਗਿਆ 12:30 ਵਜੇ ਥ੍ਰੈਸ਼ਰ ਲਾਉਣ ਲੱਗੇ ਕੱਢਣ ਲੱਗੇ ਮੇਰੇ ਤਾਏ ਦਾ ਮੁੰਡਾ ਕੱਲ ਉਹਨੇ ਆਪਣੇ ਤਿਲ ਕੱਢੇ ਆ ਤੁਸੀਂ ਸੋਚ ਸਕਦੇ ਹੋ ਝਾੜ ਕਿੰਨਾ ਆਇਆ ਹੋਊਗਾ ਹੈ ਨਾ ਘੱਟ ਤੋਂ ਘੱਟ ਸੋਚਣਾ ਮੈਂ 2 ਸੈਕਿੰਡ ਲਈ ਚੁੱਪ ਕਰ ਜਾਣਾ ਘੱਟ ਤੋਂ ਘੱਟ ਸੋਚੋ ਝਾੜ ਕਿੱਲੇ ਦਾ ਕਿੰਨਾ ਹੋਊਗਾ ਸੋਚ ਲਿਆ ਨਹੀਂ ਪਤਾ 3 ਕਿਲੋ 3 ਕਿਲੋ ਤਿਲ ਪਾਊ ਨਿਕਲੇ ਆ ਉਹਦੇ ਕਿੱਲੇ ਦੇ ਵਿੱਚੋਂ ਤੇ 7000 ਰੁਪਇਆ ਥ੍ਰੈਸ਼ਰ ਵਾਲੇ ਨੇ ਆਪਣਾ ਰੈਂਟ ਲਿਆ ਹੁਣ ਮੈਨੂੰ ਐਂ ਦੱਸੋ ਉਹ 3 ਕਿਲੋ 300 ਦੇ ਹੋਣਗੇ 600 ਦੇ ਹੋਣਗੇ 200 ਰੁਪਏ ਕਿਲੋ ਹੋਣ ਤਾਂ 1000 ਦੇ ਹੋਣਗੇ ਵੱਧ ਤੋਂ ਵੱਧ ਬਸ ਤੇ ਵਿਕਣੇ ਵੀ ਉਹ ਕੋਈ ਨਹੀਂ ਘਰ ਮਰੂੰਡਾ ਬਣਾ ਕੇ ਮੈਂ ਕਿਹਾ ਤੁਸੀਂ ਖਾ ਲਓ ਲੈ ਜਾਓ ਬੰਦੇ ਪਲੀਆਂ ਇਹ ਬੋਲੇ ਆਂਦਾ ਝਾੜ ਕੁਦਰਤੀ ਤੌਰ ਤੇ ਕੋਈ ਨਹੀਂ ਮੈਂ ਹਰ ਵੀਡੀਓ ਹਰ ਵਲੌਗ ਦੇ ਵਿੱਚ ਦੱਸਦਾ ਤੇ ਰੇਟ ਵੀ ਕੋਈ ਨਹੀਂ ਇਹ ਧਰਤੀ ਸਾਡੀ ਵੇਖੋ ਨਾ ਡੰਗਰ ਚਰਦੇ ਪਏ ਤੇ ਮੈਂ ਗੱਲ ਕਰਨਾ ਕਿ ਇਹ ਧਰਤੀ ਸਾਡੀ ਕਿੱਡੀ ਖੂਬਸੂਰਤ ਹੈ ਇਹਦੀਆਂ ਰੁੱਤਾਂ ਦੀ ਗੱਲ ਕਰਾਂ ਇਹਦੇ ਪਾਣੀਆਂ ਦੀ ਗੱਲ ਕਰਾਂ ਹੈ ਨਾ ਇੱਥੋਂ ਪੀਰਾਂ ਫਕੀਰਾਂ ਦੀ ਗੱਲ ਕਰਾਂ ਕਿ ਸੋਨਾ ਉੱਗਣ ਵਾਲੀ ਧਰਤੀ ਏਡੀ ਉਪਜਾਊ ਧਰਤੀ ਕਿ ਬੰਦਾ ਵੱਢ ਕੇ ਨੱਪਦੇ ਤੇ ਬੰਦਾ ਸਵੇਰੇ ਉੱਗ ਪਵੇ ਲੇਕਿਨ ਧਰਤੀ ਤੇ ਜ਼ਵਾਲ ਐਸਾ ਆਇਆ ਸਾਡਾ ਰਾਜ ਜਦੋਂ ਜਾਂਦਾ ਪੰਜਾਬੀਆਂ ਦਾ ਮਹਾਰਾਜਾ ਰਣਜੀਤ ਸਿੰਘ ਦਾ ਤੇ ਉਦੋਂ ਗਲਤ ਬੰਦੇ ਤੇ ਕਾਬਜ ਹੁੰਦੇ ਆ ਗੋਰੇ ਜਾਂਦੀ ਵਾਰੀ ਉਹ ਆਪਣੇ ਜਿਹੜੇ ਉਹਨਾਂ ਦੇ ਨੌਕਰ ਪਾਲਤੂ ਹੁੰਦੇ ਆ ਉਹਨਾਂ ਨੂੰ ਦੇ ਜਾਂਦੇ ਆ ਤੇ ਉਹ ਫਿਰ ਅੱਜ ਤੱਕ ਇੱਥੇ ਕਾਬਜ ਆ ਤੇ ਉਹ ਵੰਡਦੇ ਆ ਇਹਨੂੰ ਤੋੜ ਕੇ ਪੰਜਾਬ ਨੂੰ ਇੱਕ ਪਾਕਿਸਤਾਨ ਬਣਾ ਦਿੰਦੇ ਆ ਇੱਕ ਹਿੰਦੁਸਤਾਨ ਬਣਾ ਦਿੰਦੇ ਆ ਧਰਮਾਂ ਦੀ ਜੰਗ 'ਚ ਪਾ ਦਿੰਦੇ ਆ ਔਰ ਅੱਜ ਤੱਕ ਅਸੀਂ ਧਰਮਾਂ ਦੇ ਨਾਂ ਤੇ ਲੜੀ ਜਾਂਦੇ ਆ ਕਿ ਜਿਹੜਾ ਪੰਜਾਬ ਪੂਰੇ ਬਰਸਗੀਰ ਦੇ ਵਿੱਚੋਂ ਪਾਕੋ ਹਿੰਦ ਦੇ ਵਿੱਚੋਂ ਸਬ ਕੰਟੀਨੈਂਟ 'ਚੋਂ ਪਾਕ ਸੀ ਇਹਨਾਂ ਗੱਲਾਂ ਤੋਂ ਕਿ ਇੰਤਸ਼ਾਰ ਨਹੀਂ ਸੀ ਹੈ ਧਰਮਾਂ ਦੀ ਲੜਾਈ ਨਹੀਂ ਸੀ ਹੈ ਕੋਈ ਬੰਦਾ ਕਿਸੇ ਨਾਲ ਜ਼ੁਲਮ ਜ਼ਿਆਦਤੀ ਨਹੀਂ ਸੀ ਕਰਦਾ ਤੇ ਅੱਜ ਉਹੀ ਸਾਡੀ ਧਰਤੀ ਪੰਜਾਂ ਪਾਣੀਆਂ ਦੀ ਪੰਜਾਬ ਜਿਹੜਾ ਕਿ ਉਹ ਇੱਕ ਇੱਥੇ ਰਹਿਣ ਵਾਲੇ ਆਪਣੇ ਪੰਜਾਬੀ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋਏ ਪਏ ਨੇ ਧਰਮਾਂ ਦੇ ਨਾਂ ਤੇ ਗੱਲ ਮੈਂ ਸਾਂਝੀ ਕਰਦਾ ਸੀ ਨਾ ਕਿੱਡੀ ਸੋਹਣੀ ਧਰਤੀ ਹੈ ਇਹ ਫਸਲਾਂ ਅਸੀਂ ਕਰਦੇ ਹਾਂ ਇੱਥੇ ਤੇ ਇੱਕ ਮਿਡਲ ਕਲਾਸ ਲੋਅਰ ਮਿਡਲ ਕਲਾਸ ਸਿਰਫ ਸੋਚ ਹੀ ਸਕਦਾ ਇੱਕ ਲਗਜ਼ਰੀ ਗੱਡੀ ਲੈਣ ਦਾ ਲੈ ਨਹੀਂ ਸਕਦਾ ਤੇ ਚੜ੍ਹਦੇ ਪੰਜਾਬ 'ਚ ਇੰਡੀਆ ਦੇ ਵਿੱਚ ਤੁਸੀਂ ਜਿੱਦਾਂ ਦੀ ਮਰਜ਼ੀ 10 ਕਿੱਲੇ ਵਾਲਾ ਵੀ ਸੋਹਣੀ ਗੱਡੀ ਸੁਥਰੀ ਗੱਡੀ ਲੈ ਸਕਦਾ ਆ ਉੱਥੇ ਯੂਰੀਆ ਦਾ ਗੱਟਾ 200 ਦਾ 260 ਦਾ 200 ਦਾ 250 ਦਾ ਬਸ
ਇੱਥੇ ਯੂਰੀਆ ਦਾ ਗੱਟਾ 5000 ਦਾ, ਉੱਥੇ DAP 1000-1200 ਦੀ, ਇੱਥੇ DAP 15000 ਦੀ। ਉੱਥੇ ਆਲਟੋ ਮੇਰਾ ਖਿਆਲ ਆਉਂਦੀ ਹੀ ਨਹੀਂ, ਜੇ ਆਉਂਦੀ ਵੀ ਹੋਊਗੀ ਤਾਂ 2.5-3 ਲੱਖ ਦੀ ਹੋਊਗੀ। ਤੇ ਇੱਥੇ ਉਹੀ ਆਲਟੋ 31-32 ਲੱਖ ਦੇ ਵਿੱਚ ਸਾਨੂੰ ਪੈਂਦੀ ਹੈ ਕਿ ਐਡੀਆਂ ਮਹਿੰਗੀਆਂ। ਇੱਥੇ ਬਿਜਲੀ ਪਾਣੀ ਦੀ ਗੱਲ ਕਰਾਂ, ਖੇਤੀ ਵਾਸਤੇ ਤਾਂ 1600 ਰੁਪਏ ਘੰਟਾ ਸਾਨੂੰ ਪਾਣੀ ਮਿਲਦਾ। ਤੇ ਜੇਕਰ ਮੈਂ ਉਧਰ ਦੀ ਗੱਲ ਕਰਾਂ ਤਾਂ ਉਧਰ ਸਿਰਫ ਔਰ ਸਿਰਫ 600 ਯੂਨਿਟ ਤੱਕ ਉਹਨਾਂ ਨੂੰ ਫ੍ਰੀ ਆ। ਇੰਨਾ ਬਲਦਾ ਵੀ ਨਹੀਂ ਕਿ ਇੱਕ ਜ਼ਿਮੀਦਾਰ ਦਾ, ਤੇ ਬਾਕੀ ਜਿੱਤੇ ਬੜੇ ਤੇ ਉਹਦਾ ਬਿੱਲ ਆ, ਲੇਕਿਨ 600 ਬਲਦਾ ਵੀ ਕੋਈ ਨਹੀਂ। ਗੱਲ ਇਹ ਨਾ ਫਰਕ ਕੀ ਆ, ਫਰਕ ਕੁਛ ਵੀ ਨਹੀਂ ਆ। ਆਹ ਗੋਡੇ ਆ ਤੇ ਆਹ ਧੁੰਨੀ ਆ, ਆਹ ਲਾਹੌਰ ਆ ਤੇ ਆਹ ਅੰਬਰਸਰ ਆ। 15 ਮਿੰਟ ਦੀ ਡਰਾਈਵ ਤੇ ਸਿਰਫ ਉੱਥੇ ਹੋਰ ਚੀਜ਼ਾਂ ਦੇ ਰੇਟ ਆ, ਇੱਥੇ ਹੋਰ ਚੀਜ਼ਾਂ ਦੇ ਰੇਟ ਆ। ਵਜ੍ਹਾ ਕਿ ਮੁਲਕ ਬਣਾਤੇ ਦੋ, ਇੱਕ ਮੁਲਕ ਨੂੰ ਤੋੜ ਕੇ ਉਹਦੇ ਬਣਾਏ ਸੂਬੇ, ਫਿਰ ਵੱਖਰਾ ਕਰਤਾ। ਉਹ ਵੀ ਪੰਜਾਬੀ ਆ, ਅਸੀਂ ਵੀ ਪੰਜਾਬੀ ਆ। ਅਸੀਂ ਸਾਹ ਲੈਣ ਤੋਂ ਕਾਸਰ ਹਾਂ ਤੇ ਉਹ ਆਪਣੀ ਲਗਜ਼ਰੀ ਜ਼ਿੰਦਗੀ ਜਿਉਂਦੇ ਪਏ। ਮੈਂ ਆਉਂਦਾ ਪਿਆ, ਤੈਨੂੰ ਪਤਾ ਲੱਗੇ ਕੰਮ ਕਿਵੇਂ ਕਰੀ ਦੇ ਨੇ। ਆ ਪਤਾ ਲੱਗਦਾ ਹੀ ਪਿਆ, ਉਲੀ ਲੱਗੀ ਪਈ ਇਹਨਾਂ ਨੂੰ। ਤੈਨੂੰ ਬਾਲ ਹੋਇਆ, ਫੜ ਲੈ ਚੱਕੇ ਨਾਲ ਫੜ। ਚੱਲ ਕੀ ਹੈ ਸਪਰਿੰਗਾਂ ਵਾਲਾ ਬਾਂਦਰ। ਚਾਚੇ ਵਾਲ ਮਾਰੀ, ਚਾਚਾ ਬਹੁਤ ਪਰੇਸ਼ਾਨ ਹੈ ਸਾਡਾ। ਚਾਚਾ ਕੱਲ ਦਾ ਬਹੁਤ ਪਰੇਸ਼ਾਨ ਹੈ ਚਾਚਾ ਨਾਲ। ਜੇ ਮਸ਼ੀਨ ਆਉਂਦੀ ਤੇ ਬੰਦੇ ਨਹੀਂ ਆਉਂਦੇ ਤੇ ਮਸ਼ੀਨ ਭੱਜ ਜਾਂਦੀ। ਮਸ਼ੀਨ ਭੱਜ ਜਾਂਦੀ ਹੈ। ਇਹਨਾਂ ਨੂੰ ਅਸੀਂ ਝੂਟੇ ਦਿੰਦੇ ਫਿਰਨੇ, ਇਧਰੋਂ ਚੱਕ ਕੇ ਉਧਰ ਤੇ ਉਧਰ ਚੱਕ ਕੇ ਇੱਧਰ। ਦੇਖੀਏ ਹੈਲੋ, ਰਿਹਾਜ ਨੂੰ ਅੱਜ ਮੁੜਕਾ ਆਇਆ 6 ਮਹੀਨਿਆਂ ਬਾਅਦ, ਪੂਰੀ ਗਰਮੀ ਲੰਘ ਗਈ। ਹਾਂ ਰਿਹਾਜ ਇੱਧਰ ਵੇਖ ਤਾਂ ਸਹੀ। ਨਾ ਮੇਰਾ ਭਰਾ, ਮੈਂ ਨਹੀਂ ਵੇਖਦਾ। ਮੈਂ ਕੈਮਰੇ 'ਚ ਨਹੀਂ ਆਉਣਾ, ਜੋ ਮਰਜ਼ੀ ਹੋ ਜਾਵੇ, ਜੋ ਮਰਜ਼ੀ ਕਰ ਲੋ। ਅੱਜ ਤਾਂ ਫਿਰ ਤੂੰ ਕੈਮਰੇ, ਉਦੋਂ ਆਇਆ ਸੀ ਕੈਮਰੇ 'ਚ। ਉਹ ਬਲੌਗ ਤੇਰਾ ਬਲਾਕ ਹੋ ਗਿਆ ਹੋਣਾ, ਜਿੰਦੇ 'ਚ ਰਿਹਾਜ ਆ। ਜ਼ਿੰਦਗੀ ਰਿਹਾਜ ਆ। ਇਹਨੇ ਉਹ ਲਾਲ ਨਿਸ਼ਾਨ ਬਣਾਤਾ ਹੋਣਾ। ਪਰ ਦੁਨੀਆ ਫੈਨ ਹੀ ਬੜੀ ਇਦਾਂ ਦੇ ਬੰਦੇ ਆ। ਰਿਹਾਜ ਲਵਾਰ ਦੀਆਂ ਗੱਲਾਂ ਹੁੰਦੀਆਂ ਨੇ। ਵੇਖ ਲਿਆ ਰਿਹਾਜ ਚਲਾ ਕੇ ਨਾ ਮਾਰੀ, ਜਦੋਂ ਕੋਈ ਸਟਾਕੀ ਹੈ ਨਾ ਹਰ ਇੱਥੇ ਹੀ ਗਿਰ ਗੁਰ ਜਾਣਾ। ਲੋ ਸਰਕਾਰ ਫਰੈਸ਼ਰ ਸੀ ਲੋਕ ਨੇ, ਤੇ ਵੇਖਦੇ ਆ ਕੀ ਐਵਰੇਜ ਆਉਂਦੀ, ਕੀ ਨਿਕਲਦੀ। ਆ ਜਿਹੜੇ ਕੱਢੇ ਪਏ ਆ ਨਾ, ਵੇਖਦੇ ਪਏ ਕੁੱਟਲ ਇਹ ਪਿਆ ਹੋਇਆ, ਇਹਦੇ ਵਿੱਚ ਵੀ ਹੈ ਸੀ ਤੇ ਹੁਣ ਨਿਕਲਦੇ ਪਏ ਨੇ ਇਧਰ ਛਾਨਣੇ ਨਾਲ, ਛੱਜ ਲਾ ਕੇ, ਕਿਉਂਕਿ ਮਸ਼ੀਨ ਜਿਹੜੀ ਸੁੱਟਦੀ ਹੈ ਵਿੱਚ। ਇਹ ਹੈ ਵੀ ਇਹਦਾ ਨਾ ਕੁੱਟਲ ਜਿਹੜਾ ਉਹ ਵਾਹਵਾ ਵਿਕ ਜਾਂਦਾ। ਕੁੱਟਲ ਹੈ ਕੋਈ, ਆ ਵੇਖੋ ਵਿੱਚ ਤੇਲ ਹੈਗਾ ਹੀ, ਥੋੜੇ ਹੈਗੇ ਨੇ ਵਿੱਚ, ਵਿੱਚੋਂ ਨਿਕਲਦੇ ਪਏ ਨੇ, ਤਾਂ ਹੀ ਛੱਜ ਲਾਉਂਦੇ ਪਏ ਨੇ ਦੁਬਾਰਾ। ਤੇ ਕੁੱਟਲ ਜਿਹੜਾ ਇਹਦਾ ਹੈ ਉਹ ਤਕਰੀਬਨ 9-10 ਹਜ਼ਾਰ ਦਾ, 11 ਹਜ਼ਾਰ ਦਾ ਚੰਗਾ ਹੋਵੇ ਤਾਂ, ਕਿੱਲਾ ਭਾਰਾ ਹੋਵੇ ਤਾਂ ਕੁੱਟਲ ਵਿਕ ਜਾਂਦਾ। ਤੇ ਬਸ ਉਹੀ ਫਾਇਦਾ ਮੈਨੂੰ ਲੱਗਦਾ। ਉਹ ਵੀ ਕਾਹਦਾ ਫਾਇਦਾ, ਚੌਧਰੀ ਸਾਹਿਬ, ਉਹ ਵੀ ਥ੍ਰੈਸ਼ਰ ਵਾਲਾ ਲੈ ਜਾਂਦਾ, ਥ੍ਰੈਸ਼ਰ ਵਾਲੇ ਨੂੰ ਦੇਣੇ ਪੈਂਦੇ। ਦੇਖੋ ਦਬੰਗ ਸਹੀ ਹੈ, ਇਹ ਆਪਣਾ ਦਬੰਗ। ਇੱਕ ਹੋਰ ਗੱਲ ਹੈ, ਇੱਥੇ ਟਰੈਕਟਰਾਂ ਦੇ ਬੰਪਰ ਸੋਹਣੇ ਬਣਦੇ ਆ ਸਾਡੇ ਸ਼ਹਿਰ ਦੇ ਵਿੱਚ, ਜੜ੍ਹਾਂ ਵਾਲੇ ਸ਼ਹਿਰ ਦੇ ਵਿੱਚ। ਬੰਪਰ ਚੈੱਕ ਕਰੋ, ਇਹ ਮਤਲਬ ਕਿ ਬੰਪਰ ਹਾਲੇ ਹਾਫ। ਕਿੱਧਰ ਤੈਨੂੰ ਵਿਖਾ ਦੇਣਾ, ਤੂੰ ਬਹੁਤ ਸੋਹਣਾ। ਇਹ ਬੰਪਰ ਜੜ੍ਹਾਂ ਵਾਲੇ ਬਣਦੇ ਸਾਡੇ ਇੱਥੇ, ਬੜੇ ਸੋਹਣੇ ਤੇ ਸੁਥਰੇ। ਤੇ ਇਹ ਹਾਲੇ ਬੰਪਰ ਤੁਸੀਂ ਕਹਿ ਲਓ ਕਿ ਜੇ ਤੇ ਆਮ ਸਮਾਨ ਨਹੀਂ ਲੱਗਾ ਹੋਇਆ, ਹੌਲਾ ਜਿਹਾ ਬੰਪਰ ਆ, ਨੋਰਮਲ ਜਿਹਾ। ਨਹੀਂ ਤਾਂ ਮੈਂ ਤੁਹਾਨੂੰ ਵਿਖਾਉਣਾ ਇੱਥੇ ਬੰਪਰ ਤੇ ਸਰਕਾਰ ਮੇਰੀ ਜਿਵੇਂ ਆ ਗੋਲ ਲੱਗੇ ਢਾਵੇਂ ਜਿਹਾ ਆ ਭਾਂਡੇ ਕਰਦੇ। ਨਹੀਂ ਟਰੈਕਟਰ ਨਹੀਂ ਲਿਆਓ। ਹਾਂ ਇੱਥੇ ਸਾਰੇ ਲੱਗੇ ਹੁੰਦੇ ਨੇ, ਇੱਥੇ ਜਿਵੇਂ ਚਿੜੀਆਂ ਤੋਤੇ ਬਣੇ ਹੋਏ ਨੇ। ਆ ਵੇਖੋ, ਆ ਸ਼ੇਰ ਬਣਿਆ, ਆ ਬਾਜ ਬਣਿਆ, ਇਸੇ ਤਰ੍ਹਾਂ ਜਹਾਜ਼ ਬਣਿਆ। ਇੰਜ ਹੋਰ ਇੰਜ ਸ਼ਿੰਗਾਰਿਆ ਹੁੰਦਾ ਲੋਹੇ ਦੇ ਨਾਲ। ਤੇ ਸੰਗਲ ਜਿਹੜੇ ਨੇ ਇਹ ਘੱਟ ਲੱਗਿਆ, ਉਹਨੂੰ ਸੰਗਲ ਫੁੱਲ ਐਨ ਕਰਕੇ ਲੱਗੇ ਹੁੰਦੇ ਨੇ। ਮਤਲਬ ਕਿ ਉਹਨਾਂ ਬੰਪਰਾਂ ਦੇ ਮੁਕਾਬਲੇ ਦੇ ਵਿੱਚ ਇਹ ਹੌਲਾ ਬੰਪਰ ਹੈ। ਕਿੰਨੀ ਹੋਈ ਆ? ਕਿਲੋ ਹੋਈ ਆ? ਹਾਂ ਪਾਈਆ ਹੋਈ ਆ। ਨਹੀਂ ਉਹ ਜਿੱਦਾਂ ਕਣਕਾਂ ਦੇ ਫੋਨ ਕਰਕੇ ਰਿਸ਼ਤੇਦਾਰਾਂ ਨੂੰ ਪੁੱਛਦੇ ਸੀ, ਹਾਂ ਸਾਡੀ ਪੁੱਛਦਾ ਸੀ। ਆਹੋ ਜਿਹੜਾ ਨਾਲੇ ਸਟੇਟਸ ਲਾਉਂਦਾ ਸੀ। ਆਹੋ ਉਹ ਕਣਕ ਕੱਢੀ ਹੋਈ ਬਾਜਾ ਵੀ ਇਹ ਨਾ ਵੇ ਤੇਰੇ ਤੇ ਲਾਉਣੀ ਪੈ ਜਾਵੇ। ਸ਼ਰੀਕਾ ਸਟੇਟਸ ਵੀ ਤਿਲ ਕੱਢੇ ਨੇ। ਹਾਂ ਕੱਢੇ ਨਹੀਂ, ਆ ਨਿਕਲੇ ਕਮਾਈਆ ਹੋਈ। ਕੀ ਕਹਿੰਦਾ ਸ਼ਰੀਕਾ,
ਅੱਖਾਂ ਟੇਢੀਆਂ ਕਰਕੇ ਤਾਂ ਕਣਕ ਨਿਕਲੀ ਏ ਤੇਰੇ ਤੇ ਨਾ ਲਾਉਣੀ ਪੈ ਜਾ ਤੇਰਾ ਲਾਉਣੀ ਪੈ ਇਹਨੂੰ ਹੁਣ ਫੋਨ ਕਰੇ ਰਿਸ਼ਤੇਦਾਰ ਨੇ 55 ਮਣ ਨਿਕਲੀ ਕਿ ਨਹੀਂ ਹੁਣ ਤਾਂ ਘਰ ਵੀ ਨਹੀਂ ਫੋਨ ਕਰਦਾ ਡਰਦਾ ਵੀ ਛੋਟੇ ਨਾ ਮਾਰਨ ਲੱਗੋ ਉਸ ਸਵੇਰ ਭਾਈ ਆਹ ਉਹਨੇ ਬਹਿ ਜਾਣਾ ਹਾਂ ਉਹਨੇ ਬਹਿ ਜਾਣਾ ਬੰਕ ਨੇ ਕਹਣਾ ਭਾਈ ਮੇਰੀ ਲਤੋਬਾ ਆਹ ਗੱਡੀਆਂ ਹੀ ਮੁੱਕ ਗਈਆਂ ਸਾਡੇ ਕੋਲ ਮੰਡੀ 'ਚ ਮਲਕਾਂ ਦੇ ਤਿਲਾਂ ਚੋਕੀਆਂ ਤੇ ਵੀ ਬੜੇ ਹੋਏ ਨੇ ਵੇ ਨਹੀਂ ਕਿ ਤੁਸੀਂ ਬੱਟ ਕੇ ਆਜ਼ਾਦ ਕੀ ਮਾਲੇ ਆਹੋ ਉਹਨਾਂ ਨੂੰ ਫੋਨ ਕਰਨਾ ਪੈਣਾ ਆਪਣੀ ਟਰਾਂਸਪੋਰਟ ਕਰ ਲੋ ਤਿਲਾਂ ਦੇ ਲੈ ਕੇ ਜਾਣੀ ਗੱਡੀਆਂ ਭਰ ਕੇ ਚਲੋ ਚੱਕੋ ਮਲਕ ਵੇਂਦਾ ਯਾਰ ਨਾ ਛੇੜ ਨਿਕ ਓਏ ਹੈਲੋ ਗੱਲ ਸੁਣ ਸਾਰਿਆਂ ਦਾ ਹਾਲ ਹੈ ਕਿਹੜਾ ਕੱਲੇ ਦਾ ਚੋਰੀ ਯੂਸਫ ਦੇ 3 ਕਿਲੋ ਹੋਏ ਨੇ ਕਿੱਲੇ ਚੋਂ 3 ਕਿਲੋ ਹਾਂ ਉਹ ਮਠਿਆਈ ਵੰਡਣ ਦਿਆ ਸੀ ਕਹਿੰਦਾ ਮੈਂ ਬਰਾਦਰੀ ਚੋਂ ਫਸਟ ਨੰਬਰ ਆ ਗਿਆ 3 ਕਿਲੋ ਹੋਏ ਨੇ 3 ਕਿਲੋ ਹੋਏ ਠੀਕ ਇਹ ਕੀ ਕਹਿੰਦਾ ਫੋਨ ਕਰ ਰਿਸ਼ਤੇਦਾਰ ਨੂੰ ਕਣਕ ਕਿੰਨੀ ਹੋਈ ਕਣਕ ਕਿੰਨੀ ਹੋਈ ਹੁਣ- 55 ਮਣ ਹੁਣ ਤੇਰਾ ਦਾ ਵੀ ਫੋਨ ਕਰਦਾ ਉਹ ਤਾਂ ਤੇਲ 60 ਮਣ ਹੋਏ ਆ ਵੇਖ ਲਓ ਜੀ 60 ਮਣ 6 ਕਿਲੋ ਵੀ ਨਹੀਂ ਹੋਣੇ ਤੂੜੀ ਪਾ ਕੇ ਹਾਂ ਤੂੜੀ ਪਾ ਕੇ ਤੂੜੀ ਪਾ ਕੇ ਉਹਦੇ ਕਿੱਲੇ 'ਚੋਂ 3 ਕਿਲੋ ਹੋਏ 3 ਕਿਲੋ ਹੋਏ ਕਿੱਲੇ ਚੋਂ ਤੇ ਅਸੀਂ ਨਹੀਂ ਫਿਰ ਚੰਗੇ ਰਹਿ ਗਏ 4.5 ਕਿਲੋ ਹੋ ਜਾਂਦੇ ਹੈਲੋ ਹਾਂ ਫਿਰ ਇਹਨੇ ਕਣਕ ਜਦੋਂ ਕੱਢੀ ਨਾ ਹਾਂ। ਉਸ ਤੋਂ ਬਾਅਦ ਇਹਨੇ ਵੀਡੀਓ ਬਣਾਈ ਹਾਂ। ਉਹ ਕੁੜੀ ਨਹੀਂ ਆਦੀ ਉਹ ਮਰਾਠੀ ਜਿਹੀ ਆਹੋ। ਵਿੱਚ ਤੰਨੇ ਗਾਉਂ ਪਸੰਦ ਹੈ ਉਹ ਹਰਿਆਣੇ ਦੀ ਓ। ਹਰਿਆਣੇ ਵਾਲੀ ਆਹੋ। ਉਹਦੇ ਤੇ ਵੀਡੀਓ ਲਾਈ ਇਹਨੇ ਹਾਂ 3 ਮਿਲੀਅਨ ਵਿਊ ਚੱਲੇ 5 ਕਿਲੋ ਮਠਾਈ ਵੰਡਤੀ ਹੁਣ ਲਾ ਹੋਰ ਛਾਲਣਾ ਮਾਰ ਲੋ ਇੱਕ ਛਾਲ ਨਾ ਮਾਰ ਕਮਾਈ ਹੋ ਗਈ ਆ ਇਹ ਛਾਲਣਾ ਵੱਜਣ ਲੱਗਾ ਜੀ ਸ਼ਾਬਾ ਪੂਰਾ ਭਰਤਾ ਲੈ ਉਹ ਨਿਕਲੇ ਆ ਇੱਥੇ ਵਿਸ਼ਾ ਹਾਂ ਪੱਲਾ ਪਾਸੇ ਵਿਛਾ ਲਾ ਵਿਸ਼ਾਲ ਹੈ ਖੁੱਲਾ ਕਰਕੇ ਵਿਛਾ ਉਹ ਰਹਿਣ ਦੇ ਪੱਖੇ ਅੱਗੇ ਡਾਲ ਲਾਉਣ ਦੇ ਛਾਨਣਾ ਲਾਉਣ ਦੇ ਉਹਨੂੰ ਉਹ ਬੋਰੇ ਚ ਪਾ ਦੋ ਜਿਹੜੇ 20 ਮਣ ਹੋ ਆਹੋ ਕਿੱਥੇ ਰਾਤ ਕੀ ਫੈਸਲਾ ਬਾਡੇ 'ਚ 22 ਕਿਲੋ ਟਰਾਲੇ ਹੀ ਆਣ ਕੁੜੀ ਹੈ 22 ਵੀਲਰ ਆਤ ਕੀ ਮਲਕ ਸਾਹਿਬ ਹਾਂ ਇੱਧਰ ਮੂੰਹ ਕਰਾ ਮਾੜਾ ਜਿਹਾ ਨਹੀਂ ਤੁਸੀਂ ਕਰਾ ਵਿਖਾ ਮੂੰਹ ਤਾਂ ਵਿਖਾਇਆ ਮੂੰਹ ਵਿਖਾ ਲਓ ਤੁਸੀਂ ਅਸੀਂ ਵੇਖ ਹੁਣ ਭਲਾ ਕੀ ਸੋਚ ਰਿਹਾ ਈ ਹਾਂ। ਇਹਨੇ ਜਾਣਾ ਸੀ ਭੈਣ ਚੋ KFC ਦੇ ਉੱਤੇ ਵੇਚ ਕੇ ਇਹ ਵੇਚ ਹੁਣ ਮੈਨੂੰ ਲੱਗਦਾ ਵੀ ਇਹਨੇ ਚੱਕੂ ਮੋੜ ਵੀ ਨਹੀਂ ਜਾਣਾ ਜੱਟਾਂ ਦੇ ਚਾਹ ਪੀਣ ਬੜੀ ਗੱਲ ਆ 1.5 ਕਿੱਲੇ ਤੋਂ 4 ਕਿਲੋ ਤੇਲ ਨਿਕਲ ਆਇਆ 3 ਕਿਲੋ 3 ਕਿਲੋ 4 ਹੋ ਜਾਣੇ ਪਤਾ ਲੱਗ ਜਾਂਦਾ ਨਹੀਂ ਲਵਾਲਾ ਨਾਲ ਛਾਲਣਾ ਨਾਲ ਲਾ ਆਹੋ। ਬੁੱਢੇ ਬੰਦੇ ਦੀ ਜਾਨ ਕੱਢਣ ਲਈ ਤੂੰ ਜਿੰਨਾ ਚਿਰ ਅਗਲਾ ਬੰਦਾ ਬੋਲੇ ਨਾ ਤੂੰ ਉੱਠਦਾ ਹੀ ਨਹੀਂ ਯਾਰ ਉਧਰ ਲਾ ਲਾ ਉਹ ਦੂਜੀ ਪੱਲੀ ਤੇ ਨਿਕਲਦੇ ਹੀ ਹੈ ਹੀ ਇਹ ਭੋਰਾ ਕਹਿੰਦਾ ਨਿਕਲਦੇ ਹੀ ਓ ਯਾਰ ਚਲੋ ਇੰਨਾ ਕੁ ਮਜ਼ਾਕ ਕਰ ਜਿੰਨਾ ਕੁ ਆਪਾਂ ਸਹਿ ਲਈ ਹੁਣ ਆਪਾਂ ਵੀ ਕੱਢਣੇ ਨੇ ਕੋਈ ਨਹੀਂ ਇੱਥੇ ਹੀ ਆਪਾਂ ਪਰੇਸ਼ਾਨ ਨਹੀਂ ਹੋਣਾ ਓਏ ਇਹਨਾਂ ਦਾ 4 ਕਿਲੋ ਨਿਕਲਿਆ ਤੇ ਆਪਣੇ 1.5 ਕਿਲੋ ਨਿਕਲੇ ਨੇ ਯਾਰ ਪਤਾ ਕੀ ਹੈ ਮੇਰੇ ਹਿਸਾਬ ਨਾਲ ਮੈਂ ਜਿਸ ਤੱਕ ਹਿਸਾਬ ਲਾਇਆ ਇਹਨਾਂ ਨਾਲ ਜ਼ਿਆਦਾ ਨਿਕਲੇ ਆਉਣੇ ਨੇ ਅੱਛਾ ਕਿਉਂਕਿ ਆਪਣੇ ਪਰੇ ਦਵਾ ਚ ਪਹਿਲਾਂ ਝੜੇ ਹੀ ਕੋਈ ਨਹੀਂ ਇੱਕ ਬੋਰਾ ਚੜਿਆ ਬਸ ਆ ਦੇਖੋ ਕਿੰਨੇ ਚੜੇ ਕਿੰਨੇ ਚ ਇਹਦੇ ਕਿ 3 3.5 ਬੋਰੇ ਇਹ ਦਵਾ ਠੀਕ ਰਹਿ ਗਿਆ ਸੀ ਓਏ 80 ਕਿਲੋ ਚੁੱਕ ਕੇ ਵੇਖ ਕਿੰਨੇ ਹੋ ਜਾਣੇ ਬੋਰਾ ਭਰਿਆ ਗਿਆ ਹਾਂ ਉਹ ਪਾਣੀ ਕੌਣ ਲਾ ਇਹਨਾਂ ਦਾ ਨਿੱਕਾ ਨਹੀਂਗਾ ਜਿਹੜਾ ਮੁੰਡਾ ਆਹੋ ਉਹ ਜਿਹੜਾ ਸਾਊਦੀਆ ਗਿਆ ਆਹੋ। ਉਹਦੇ ਵਾਸਤੇ ਪਿੰਨੀਆਂ ਬਣਨੀਆਂ ਬਸ ਇਹ ਪਿੰਨੀਆਂ ਬਣ ਕੇ ਸਊਦੀਆ ਜਾਣੇ ਸਾਊਦੀਆ ਹੀ ਜਾਣੀਆਂ ਇਨਸ਼ਾਅੱਲਾ ਸੌਦੀਆ ਪਹੁੰਚਣੀ ਤੁਸੀਂ ਵੀ ਪਹੁੰਚ ਜਾਓਗੇ ਵਿਚਾਰੇ ਉਹ 5 ਕਿਲੋ ਹੈਗੇ ਆ ਕਿ ਨਹੀਂ 4-5 ਕਿਲੋ ਹੈਗੇ ਆ ਕਿ ਨਹੀਂ ਹੈਗੇ ਨੇ ਗੱਡੀ ਨੂੰ ਫੋਨ ਕਰਦਾ ਜੇ ਫੜ ਨਹੀਂ ਜਾਂਦਾ ਬਾਹਰ ਆਹੋ ਉਹ ਚ ਫੋਨ ਕਰਦਾ ਉਹ ਚ ਪਿੰਨੀਆਂ ਮੰਨ ਕੇ ਸੌ ਆਇਓ ਹੁਣ ਆਪਾਂ ਆਇਓ ਆਪਣੀ ਕਮਾਈ ਨੂੰ ਲਾ ਡਾਕਟਰ ਯਾਰ ਆ ਯਾਰ ਸਾਡੇ ਗਵਾਂਢੀਆਂ ਦਾ ਹਾਸਾ ਬਥੇਰਾ ਬਣ ਗਿਆ ਹੁਣ ਸਾਡਾ ਬਣਨ ਵਾਲਾ ਬਸ ਮਿੰਟ ਕੋ 10 ਹੀ ਆ ਪਤਾ ਲੱਗ ਜਾਂਦਾ ਗੋਹ ਦਾ ਮੈਦਾਨ ਇੱਥੇ ਓਏ ਆਇਓ ਹਾਂ ਲਓ ਜੀ ਲੱਗ ਗਈ ਥ੍ਰੈਸ਼ਰ ਓਏ ਹੌਲੀ ਕਿਤੇ ਹੱਥ ਨਾ ਦੇਦੀ ਥੱਲੇ ਟਾਇਰ ਨਿਕਲਣੇ ਕੱਢਤੇ ਵਾਹ ਗੱਡਰਾ ਵਾਹ ਹਾਂ ਇੱਕ ਮਸੂਲੀ ਫੜੋ ਪਤਈਏ ਅੱਗੇ ਉਹ ਫੜੀ ਲੋਰੀ ਕੀ ਆ ਬਿਮਾਰ ਆ ਤੂੰ ਕੀ ਆ ਬੁਖਾਰ ਚੜ ਗਿਆ ਬਾਹਰ ਚੜ ਗਿਆ ਮੁੰਡੇ ਨੂੰ ਬੁਖਾਰ ਚੜ ਗਿਆ ਜਿਆਦੇ ਆਪਣੇ ਨਿਕਲ ਆਏ ਨਾ ਓਏ ਹੋਏ ਹੋਏ ਇਸ ਕਰਕੇ ਚੱਲ ਲਾ ਦੇ। ਚੜ ਗਿਆ ਹੈ ਇਹਦੇ ਚੱਲਦਾ ਸਿੱਧੂ ਮੂਸੇ ਵਾਲਾ
ਉਹ ਭਾਈ ਧਿਆਨ ਨਾਲ ਉਹ ਭਾਈ ਧਿਆਨ ਨਾਲ ਆਉਂਦੇ ਮਾਰਾ ਥੋੜਾ ਜਿਹਾ ਬਸ ਘੁੰਮ ਗਿਆ। ਨਹੀਂ ਉਹਨੂੰ ਨਹੀਂ ਰੱਖਣਾ। ਚੱਲ ਹੌਲੀ ਹੌਲੀ ਓਏ ਹੌਲੀ 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 ਆਰਾਮ ਨਾਲ ਉਸਤਾਦ। ਦੁਆ ਕਰੋ ਕੁਝ ਨਿਕਲੇ ਆਉਣ ਨਹੀਂ ਤਾਂ ਗੁਆਂਢੀਆਂ ਨੇ ਬਹੁਤ ਛੇੜਿਆ। ਉਹ ਵੀ ਇੱਥੇ ਬੈਠੇ ਨੇ ਇਸੇ ਵੇਟ ਦੇ ਵਿੱਚ ਵੀ ਨਾ ਨਿਕਲਣ ਅਸੀਂ ਇਹਨਾਂ ਦੀ ਕੁੱਤੇ ਖਾਣੀ ਕਰੀਏ ਕਹਿੰਦਾ ਬਣਾ ਲਈਏ। ਹਾਂ ਇਹ ਕਿਹੜੀ ਬੋਤਲ ਆ? ਇਹ ਖੁਸਰਿਆਂ ਵਾਲੀ। ਇਹ ਆ ਫਾਂਟਾ ਖੁਸਰਿਆਂ ਵਾਲੀ ਖੱਟੇ ਰੰਗ ਦੀ। ਇਹ ਮੈਨੂੰ ਆਖਿਆ ਖੱਟੀ ਬੋਤਲ ਖੱਟੀ ਬੋਤਲ। ਮੈਂ ਆਖਿਆ ਖੱਟੀ ਬੋਤਲ ਕਿਹੜੀ ਹੁੰਦੀ ਹੈ ਯਾਰ? ਇਹ ਤੂੰ ਕੀ ਮੈਂ ਮਾਲਕ ਹੁਣ ਗੱਲ ਸੁਣਾ ਮੈਨੂੰ ਫੜਾ ਉਹਦਾ ਮੋਬਾਈਲ। ਆ ਲੈ ਫੜ ਮੋਬਾਈਲ। ਤੇਰੇ ਨਾਲ ਅਸੀਂ ਉੱਤੇ ਆ ਬਾਕੀ ਗੱਲਾਂ ਜਿਹੜੀਆਂ ਮਰਜ਼ੀ ਕਰ ਲੈ। ਯਾਰ ਮੇਰਾ ਬੋਰਾ ਦੇ ਵਿੱਚ ਮੇਰੇ ਕਚਰਾ ਕਿੰਨਾ ਉਹ ਸਾਡੇ 5 ਕਿਲੋ 5 ਕਿਲੋ ਵੀ ਨਹੀਂ ਉਹ ਮਰੂੰਡਾ ਹੀ ਪਹੁੰਚਣਾ ਸੌਦੀਆ ਮੁੰਡੇ ਨੂੰ। ਹਾਂ ਇੱਧਰ ਦੀ 5 ਕਿਲੋ ਆ ਉਹਦੇ ਵਿੱਚ ਸਾਨੂੰ ਤਾਂ 2.5 ਕਿਲੋ ਹੀ ਲੱਭਣੇ। ਆਹੋ ਹੈਲੋ ਸੁਣਿਆ ਪਾਈਏ ਟੋਚਨ ਟਾਲੀ ਨੂੰ। ਹਾਂ ਜੇ ਦਵਾਂਗ ਵੀ ਲਿਆਂਦੇ ਦਵਾਂਗੂ ਪਾਈਏ ਨੂੰ। ਦਵਾਂਗੂ ਕੋ ਸੰਗਲ ਹੀ ਨਹੀਂ ਹੋਣਾ ਵਿੱਚ। ਹਾਂ ਪੀਲਾ ਬੋਤਲ ਧੁੱਪੇ ਸਟੈਂਡ ਤੇ ਲੱਗ ਗਿਆ। ਵਾਰੀ ਆਵੇਗੀ ਤੇ ਮਲਕ ਫਾਂਟਾ ਪੀ ਗਿਆ ਨੇ ਆਪ ਦੋਵੇ। ਇੱਕ ਉਹ ਕਮਾਨ ਚ ਜਾ ਕੇ ਪੀਆ ਵੇਖ ਤੂੰ। ਬੋਤਲ ਹੀ ਵੇਲੀ ਕਰਤੀ ਹੋਰ ਕਮਾਨ ਚ ਵੜ ਕੇ। ਉਹਨੇ ਹੁਣ ਰੱਖ ਲੈਣੀ ਟਰੈਕਟਰ ਚ। ਇਹਨੇ ਜਾ ਕੇ ਆਪਣੇ ਜਾ ਕੇ ਇਹਨੇ ਘਰੇ ਰਾਂਦ ਲਾਉਣੀ। ਮੈਂ ਫਾਂਟੇ ਦੀ ਬੋਤਲ ਪੀ ਆਇਆ। ਤੇ ਨਿਆਣਿਆਂ ਨੇ ਕਹਾ ਅਸੀਂ ਪੀਣੀ ਆ। ਕਿੰਦੇ ਚੋਂ ਰਲੀ ਕਰਨੀ ਆ। ਰਲੀ ਨਹੀਂ ਹੋਣੀ ਬਸ। ਲਿਆਂਗੂ ਜਿਵੇਂ ਫਿਲਮ ਦੇ ਵਿੱਚ ਨਾ ਇੱਕ ਪੁਰਾਣੀ ਫਿਲਮ ਸਤਾਰ ਰਹੀ ਦੀ। ਆ ਛਾਪੇ ਲਾਉਣੇ ਤੂੰ? ਉਹ ਮਿੱਠਾ ਵੀ ਖਾ ਹਾਂ ਛਾਪੇ ਮੇਰੀ ਟਰਾਲੀ ਇੰਜ ਪਟਣੀ ਹੈ। ਛਾਪੇ ਹੀ ਕਰਨੇ ਸਭ ਘਰ ਰੁਕੇ ਵਾਸਤੇ। ਮਾਈ ਮੇਰੀ ਹਾਂ ਨਹੀਂ ਮਾਈ ਪੀਂਦੀ ਵੇ। ਇੱਕ ਆ ਟਰਾਲੀ ਆ ਇੱਕ ਉਹ ਸੁੱਕੀ ਚਾਚਾ ਅਕਬਰ ਤਮਾਕੂ ਉਹਦੇ ਦੀ। ਹਾਂ ਇੱਕ ਉੱਥੇ ਤੇ ਉਹ ਤੇਲ ਖਾ ਗਈਆਂ ਬੱਕਰੀਆਂ। ਕੋਈ ਨਹੀਂ ਖਾਣ ਦੇ। ਤੇ ਉਹ ਨਾ ਦੁੱਧ ਵੱਖਰਾ ਪੀ ਲੈਂਦਾ ਪੱਤੀ ਵੱਖਰੀ ਖਾ ਲੈਂਦਾ ਤੇ ਖੰਡ ਵੱਖਰੀ ਬੱਕਰੀ ਲਟਣ ਲੱਗ ਪਈ। ਖੰਡ ਵੱਖਰੀ ਖਾ ਕੇ ਨਾ ਫਿਰ ਲਟਣ ਲੱਗ ਪੈਂਦਾ। ਉਹ ਆਂਦਾ ਇਹ ਕਰਦਾ ਪਿਆ। ਆਂਦਾ ਚਾਹ ਮਿਕਸ ਕਰ ਚਾਹ ਬਣਾਉਂਦਾ ਪਿਆ ਅੰਦਰ। ਇੱਧਰ ਫੜਾ ਮੇਰੀ ਵਾਰੀ ਆ ਗਈ। ਉਹ ਹਿਸਾਬ ਇਹਨਾਂ ਦਾ ਫਾਂਟਾ ਦਾ ਗਲਾਸ ਵੀ ਉੱਤੋਂ ਕੋਕ। ਭਾਈ ਤੁਸੀਂ ਅੱਧਾ ਗਲਾਸ ਰਲਾ ਕੇ ਪੀ ਲੈਂਦੇ। ਆ ਮੇਰੇ ਗਲਾਸ ਚ ਮੁਸ਼ਕ ਆਉਂਦੀ ਪਈ ਹੈ। ਨਵੀਦ ਨੂੰ ਤੇ ਅੱਜ ਇਹਨਾਂ ਨੇ ਫਾਇਲ ਲਾਇਆ। ਉਹਨੇ ਮੂੰਹ ਕੇ ਖਾਫਾ ਕੀਤਾ ਹੀ ਵੇ ਬੇਬੀ ਓਏ ਇਹਦੇ ਬੰਨੇ ਲਵਾ ਦੇ ਇਦਾਂ। ਇਹਦੇ ਬੰਨੇ ਲਵਾਉਣੇ ਆ ਹੁਣ ਰੂਟਾ ਇਹਨੂੰ ਅਸੀਂ ਲਾ ਕੇ ਛੱਡ ਦਈਏ ਫਿਰ ਰੂਟਾ ਤੋਂ ਮਾਰ ਲਈਏ। ਆ ਫੜ ਗਲਾਸ। ਭਾਈ ਇਹਨੂੰ ਸੀਨ ਨਹੀਂ ਲੱਗਣੀ। ਸੀਨ ਲੱਗਣੀ ਪਹਿਲਾਂ ਘਾ ਨਹੀਂ ਮਰਨਾ ਹੀ ਫਿਰ। 2 ਦਿਨ ਇਹਨੂੰ ਪਈ ਰਹਿਣ ਦੇ। ਤੀਸਰੇ ਦਿਨ ਦੋਰ ਖਿੱਚ ਕੇ ਨਾ ਹਾਂ ਤੇ 4 ਦਿਨ ਪਈ ਰਹਿਣ ਦੇ। ਹਾਂ ਪੰਜਵੇਂ ਦਿਨ ਆਪਣੀਆਂ ਖੇਡਾਂ ਮੈਂ ਨਹੀਂ ਪੀਣੀ। ਹਾਂ ਪੰਜਵੇਂ ਦਿਨ ਆਪਣੀਆਂ ਖੇਡਾਂ ਕਰਾ ਨਹੀਂ ਬਚ ਗਈ ਮੇਰੇ ਤੇ ਕਿਹੜਾ ਮੈਨੂੰ ਦੇਣੀ 2 ਘੁੱਟ। ਚੱਲ ਅਸੀਂ ਲੈਣ ਕੱਢ ਤੇ ਕਮਾਈ ਕਰ ਲਈਏ। ਤੇ ਤੂੰ ਕੈਮਰਾ ਬੰਦ ਕਰਕੇ ਛਾਵੇਂ ਆ ਜਾ ਬੋਤਲ ਪੀ ਲੈ। ਤੈਨੂੰ ਲੱਭਣੀ ਕੋਈ ਨਾ ਸਾਰੀ ਪੀ ਜਾਣੀ। ਮੈਂ ਇਹਨਾਂ ਦੇ ਹੱਡਾਂ 'ਚ ਵੀ ਕੱਢ ਲੈਣੀ ਹੈ। ਤੇਲ ਅਸੀਂ ਕੱਢ ਲੈਣੇ ਤੇ ਮੈਂ ਨਾ ਟਾਲੀ ਦੀ ਛਾਵੇਂ ਬੈਠਾ। ਟਾਲੀ ਸੀ ਆਪਣੀ ਡਿੱਗੀ ਪਈ ਆ ਲੇਕਿਨ ਹੈ ਹਰੀ। ਇਹਨੂੰ ਹੁਣ ਪਟਾਉਣਾ ਕਿਉਂਕਿ ਇੱਥੋਂ ਨਾ ਹਲ ਨਹੀਂ ਵੱਜਦਾ ਰੂਟਾ ਨਹੀਂ ਵੱਜਦਾ। ਥੱਲੇ ਥੱਲੇ ਘਰ ਆ ਜਾਂਦਾ ਨਾ ਫਸਲ ਹੁੰਦੀ ਆ। ਕਹਿੰਦੇ ਪਿਆ ਡਿੱਗੀ ਪਈ ਆ। ਉਹ ਤਾਂ ਆਪਾਂ ਰੁੱਖ ਨਹੀਂ ਪੱਟੀ ਤੇ ਮੈਂ ਛਾਵੇਂ ਬੈਠਾ ਇੱਥੇ ਤੇ ਵੇਂਦਾ ਪਿਆ ਡੰਗਰਾਂ ਵੱਲ। ਕਿੱਡੀ ਮੌਜ ਦੇ ਨਾਲ ਚਰਦੇ ਪਏ ਨੇ ਡੰਗਰ। ਇਹ ਵੇਖ ਹੈ ਉਹ ਪਰਲੇ ਵੀ ਹੋਵੇ ਉਹ ਆਪਣੇ ਪੈਸੇ ਦੀਆਂ ਮੱਝਾਂ ਨੇ। ਕਿੱਡੇ ਸਕੂਨ ਦੇ ਨਾਲ ਆਪਦੀ ਮਨ ਮਰਜ਼ੀ ਦੇ ਨਾਲ ਮੂੰਹ ਮਾਰਦੇ ਡੰਗਰ ਐਵੇਂ ਰੱਜਦੇ ਨੇ। ਲੇਕਿਨ ਇਹ ਹੈ ਕਿ ਇਹ ਵੀ ਨਾ ਹੋਵੇ ਕਿ ਤੁਸੀਂ ਸਾਰੀ ਤੇਰੀ ਡੰਗਰ ਹੀ ਚਰਾਈ ਜਾਓ ਤੇ ਪੱਠੇ ਉਹਨਾਂ ਨੂੰ ਪਾਓ। ਕੋਈ ਨਾ ਵਿਚਾਰੀਆਂ ਥੱਕ ਹਾਰ ਕੇ ਤੇ ਸ਼ਾਮੀ ਜਾ ਕੇ ਦੁੱਧ ਦਾ ਘੁੱਟ ਵੀ ਨਾ ਦੇਣ। ਪਰ ਚਰਾਈ ਨਾਲ ਫਰਕ ਪੈਂਦਾ ਡੰਗਰਾਂ ਨੂੰ। ਤੇ
ਲੇਕਿਨ ਕੁਝ ਬੰਦਿਆਂ ਦਾ ਅਸੂਲ ਇਹ ਬਣਿਆ ਹੋਇਆ ਇੱਥੇ ਕਿ ਸਿਰਫ ਚਰਾਉਂਦੇ ਨੇ। ਉਹ ਗੱਲ ਸੁਣਾਉਂਦਾ ਪਿਆ ਸਾਡੇ ਗੁਆਂਢੀਆਂ ਦੀ ਮੱਝਾਂ ਨੇ, ਆਂਦਾ ਅਸੀਂ ਪੱਠੇ ਨਹੀਂ ਪਾਉਂਦੇ, ਸਵੇਰੇ ਮੈਂ 8 ਵਜੇ ਛੱਡ ਲੈਣਾ ਤੇ ਸ਼ਾਮੀ 6 ਵਜੇ ਜਿਸ ਟਾਈਮ ਚੋਣੀਆਂ ਨੇ ਉਸ ਟਾਈਮ ਵਾੜੇ 'ਚ ਲੈ ਜਾਣਾ, ਚੋ ਕੇ ਤੇ ਬੰਨ੍ਹ ਦੇਣਾ, ਬਸ ਪੱਠੇ ਨਹੀਂ ਪਾਈ ਦੇ। ਮੈਂ ਕਿਹਾ ਉਹ ਕਿਉਂ ਆਖਦੇ ਆ, ਰੱਜ ਹੀ ਇੰਨਾ ਜਾਂਦੀਆਂ ਨੇ, ਐ ਤਾਂ ਵੀ ਜ਼ੁਲਮ ਹੀ ਆ ਬਾਬਿਓ। ਤੇ ਹੁਣ ਇਹਦੇ ਕਿ ਤੇਲ ਅਸੀਂ ਲੈ ਆਨੇ, ਵੱਢ ਅਸੀਂ ਕੱਢਿਆ ਕਿੱਲਾ, ਹੁਣ ਬਾਕੀ ਉਹ ਪਰਲੇ ਪਾਸੇ ਨੇ ਉਹ ਬਾਅਦ 'ਚ ਕੱਢਣੇ ਨੇ। ਤੇ ਹੁਣ ਇਹਦੇ 'ਚ ਮੈਂ ਰੂਟਾ ਮਰਾ ਕੇ ਨਾ ਤੇ ਮੇਰਾ ਦਿਲ ਇਹਨੂੰ ਛੱਡ ਦਿਆਂ 2 ਦਿਹਾੜੇ, ਉਸ ਤੋਂ ਮਗਰੋਂ ਇਹਦੇ ਵਿੱਚ ਸੀਨ ਲਵਾ ਕੇ ਨਾ ਦੋਰ ਲਵਾ ਕੇ ਚੰਗੀ ਸੋਹਣੀ ਤਰ੍ਹਾਂ ਪੈਲੀ ਪੋਲੀ ਕਰਕੇ ਜਿੱਲੇ ਪੈਲੀਆਂ ਬਰੀਕ ਹੋ ਜਾਏ ਫਿਰ ਇਹਦੇ ਖੇਲਾਂ ਕੱਢ ਕੇ ਤੇ ਸਤੰਬਰ ਕਾਸ਼ਤ ਕਮਾਨ ਲਾ ਦਈਏ, ਕਿਉਂਕਿ ਹੁਣ ਸਤੰਬਰ ਚੱਲਦਾ ਪਿਆ। ਤੇ ਪਰ ਅੱਗੋਂ ਡਰ ਲੱਗਦਾ ਯਾਰ, 1600 ਰੁਪਏ ਘੰਟਾ ਬਿਜਲੀ ਪੈਂਦੀ ਹੈ ਤੇ ਖਰਚਾ ਬੜਾ ਆ ਜਾਂਦਾ। ਹਰ ਹਫਤੇ ਪਾਣੀ ਲੱਗਦਾ ਕਮਾਨ ਨੂੰ, ਸਾਲ ਪਾਣੀ ਲੱਗਣਾ ਤੇ ਤੁਸੀਂ ਹਿਸਾਬ ਲਾਓ ਕਿ 3 ਘੰਟੇ ਕਿੱਲੇ ਦੇ ਵਿੱਚ ਪਾਣੀ ਪੈ ਜਾਂਦਾ। 16 32 ਦੇ ਮਤਲਬ ਕਿ ਹਰ ਹਫਤੇ ਬਾਅਦ 1 ਕਿੱਲੇ ਨੂੰ ਪਾਣੀ ਜਿਹੜਾ ਵੀ ਉਹ 4500 5000 ਦਾ ਬਣਿਆ ਕਰਨਾ। ਤੇ ਤੁਸੀਂ ਉਹਨੂੰ ਜ਼ਰਬ ਮਾਰ ਲਓ, 12 ਮਹੀਨੇ ਹੁੰਦੇ ਨੇ, ਪੈਸਿਆਂ ਨੂੰ 12 ਦੇ ਨਾਲ ਕਿੰਨਾ ਬਣਦਾ। ਮੇਰਾ ਖਿਆਲ ਆ ਘੱਟੋ ਘੱਟ 3.5 ਲੱਖ ਦਾ ਪਾਣੀ ਉਹ ਬਣ ਜਾਣਾ ਕਿੱਲੇ ਦਾ। ਇਹ ਸੋਚ ਕੇ ਚੁੱਪ ਕਰ ਜਾਈਦਾ। ਫਿਰ ਉਹਨੇ ਚੱਲ ਕੋਈ ਗੱਲ ਨਹੀਂ ਯਾਰ, ਅੱਲਾ ਖੈਰ ਕਰੇਗਾ, ਰੱਬ ਦੇਗਾ, ਲਾਉਣੇ ਆ ਕਮਾਂਦ। ਬਾਕੀ ਫਸਲਾਂ ਵਾਲਾ ਕੋਈ ਨਹੀਂ ਇਸ ਵਾਰੀ ਹਾਰ ਰਿਹਾ, ਬਹੁਤ ਕੰਮ ਖਰਾਬ ਰਿਹਾ। ਕਮਾਂਦ ਸੋਹਣੇ ਖੜੇ ਨੇ ਤਾਂ ਡਰ ਬੜਾ ਲੱਗਣ ਡਿਆ ਮਰੀਮ ਨਵਾਜ਼ ਸ਼ਰੀਫ ਤੋਂ ਕਿ ਐਸੀ ਭੈੜੀ ਮਨੂਸ ਤੇ ਨਹਿਸ਼ ਜਨਾਨੀ ਸਾਡੇ ਪੰਜਾਬ ਤੇ ਆ ਗਈ ਹੈ। ਹਰ ਸ਼ਹਿਰ ਦੀ ਇਸ ਜਨਾਨੀ ਨੇ ਤਬਾਹੀ ਕਰਤੀ ਆ ਕਿ ਸਿਰਫ ਔਰ ਸਿਰਫ ਕਿਸਾਨਾਂ ਦੀ, ਹੋਰ ਕੋਈ ਚੀਜ਼ ਨਹੀਂ। ਮੂੰਜੀ ਅੱਜ ਵੀ ਜਿਹੜੀ ਸਾਡੀ 1700-1800 ਦੀ ਵਿਕਦੀ ਪਈ ਆ, ਮਣ 2000 ਦੀ ਮਣ ਵਿਕਦੀ ਪਈ ਆ, ਜਿਹੜੀ ਪਹਿਲਾਂ 4500-4600 ਦੀ ਸੀ। ਤੇ ਚੌਲ ਉਦੋਂ ਵੀ 300 ਦਾ ਸੀ ਜਦ ਮੂੰਜੀ 4500-4600 ਦੀ ਸੀ, ਚੌਲ ਅੱਜ ਵੀ 300 ਦਾ ਹੀ ਆ। ਸਹੀ ਹੈ, ਜਿਹੜਾ ਅਸੀਂ ਜਾ ਕੇ ਸਟੋਰ ਤੋਂ ਖਰੀਦਦੇ ਹਾਂ ਉਹ ਨਹੀਂ ਘਟਿਆ। ਕਿਸਾਨਾਂ ਦੀ ਪ੍ਰੋਡਕਟ ਜਿੰਨੀ ਵੀ ਸੀ ਉਹ ਸਾਰੀ ਘਟ ਗਈ, ਸਾਰੀ ਇਹਨੇ ਘਟਾਤੀ ਹੈ, ਅਫਸੋਸ ਹੈ। ਤੇ ਠੀਕ ਹੈ ਬਾਬਿਓ, ਫਿਰ ਅੱਲਾ ਦੇ ਹਵਾਲੇ, ਅਸੀਂ ਹੁਣ ਚੱਲਦੇ ਹਾਂ ਪਿੰਡ ਨੂੰ।